पंजाब ऊँ भी बड़ी सोहनी धरती है, सोने की चिड़ी पंजाब नूं कहा गया। मघ दे माघ दे विच उठदियां कणकां तो जदों खेड़ पैंदी है ना, उदों इहो जिहा रुख लगदा जिवें बोल के कोई गल कर रहा नहीं है। माँ माँ बोली, सो पंजाब नाल जुड़ो, पंजाबीयत नाल जुड़ो, पंजाबी माँ बोली नाल जुड़ो। और जी आन मित्रों, थोड़ा सारिਆਂ दा कुछ दिल दीयां गल्लां, कुछ मन दीयां गल्लां ते कुछ रूह दीयां गल्लां। ठीक है, कमा छिलदे सीगे अपना तेरी भी बनाउंदा आउंदा पिया तेरे हल। ਇਹ ਰੀਤ ਹੁੰਦੀ ਹੈ ਜੀ, ਟਰਾਲੀ ਜਿੱਦਾਂ ਲੱਦੋ ਨਾ, ਡੱਬਾ ਮਠਿਆਈ ਦਾ ਜਿਹੜਾ ਜਾਂ ਜਲੇਬੀਆਂ ਜਿਹੜੀਆਂ ਉਹ ਇਹਨਾਂ ਨੇ ਖਾਣੀਆਂ ਹੁੰਦੀਆਂ। ਬੇਸਿਕਲੀ ਇਹ ਚੀਜ਼ ਜਿਹੜੀ ਸੀਗੀ ਨਾ ਮਠਿਆਈ ਵਾਲੀ, ਕਮਾਦ ਛਿੱਲਣ ਤੋਂ, ਇਹ ਲੋਹੜੀ ਤੋਂ ਕੰਮ ਸ਼ੁਰੂ ਹੋਇਆ ਸੀ ਮਿੱਠੇ ਦਾ। ਕਿ ਲੋਹੜੀ ਆਉਂਦੀ ਹੈ ਨਾ ਪੋਹ ਦੇ ਵਿੱਚ 13 ਜਨਵਰੀ ਨੂੰ, ਤਾਂ ਲੋਹੜੀ ਤੇ ਕਿਸਾਨ ਦੇ ਘਰ ਪਹਿਲੀ ਫਸਲ ਆਉਂਦੀ ਗੰਨਾ, ਤੇ ਉਹ ਗੰਨੇ ਦੀ ਖੁਸ਼ੀ ਦੇ ਵਿੱਚ ਜਿਵੇਂ ਆਪਾਂ ਵਿਸਾਖੀ 'ਚ ਵਿਸਾਖ ਦੀ ਕਣਕਾਂ ਨੂੰ ਹੱਥ ਲਾਉਂਦੇ ਆ, ਤੇ ਕੋਈ ਨਾ ਕੋਈ ਚੀਜ਼ ਕਿਸਾਨ ਵੰਡਦਾ ਮਿੱਠੀ, ਜਾਂ ਕੋਈ ਕਿੱਦਾਂ ਢੋਲ ਢੂਲ ਮਾਰਦਾ। ਸੋ ਉਸੇ ਤਰ੍ਹਾਂ ਹੀ ਲੋਹੜੀ, ਲੇਕਿਨ ਸਾਡੀ ਲੇਬਰ ਨੇ ਕੰਮ ਪੁੱਠਾ ਬਣਾ ਲਿਆ ਜਿਹੜਾ, ਰੋਜ਼ ਹੀ ਕਹਿੰਦੇ ਸਾਨੂੰ ਮਠਿਆਈ ਲਿਆ ਦਿਓ। ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ ਇੱਕ, ਉਹ ਪਿਛਲਾ ਕਿੱਲਾ ਨਹੀਂ ਛਿੱਲਿਆ ਜਿਹੜਾ ਉਧਰ ਵਾਲਾ, ਉੱਥੇ ਮੈਂ ਲਾ ਲਾ ਬਲੋਚ, ਉਹ ਉੱਥੇ ਨਾ, ਤੇ ਉਹ ਲਗਭਗ ਛਿੱਲਣ ਕਮਾਦ, ਉਹ ਮੈਨੂੰ 97,000 ਚ ਲੇਬਰ ਪਈ ਇੱਕ ਕਿੱਲੇ ਦੀ। ਉਹ ਭਲਾ ਕਿਵੇਂ ਉਹ 'ਚ ਪਈ 55,000 ਰੁਪਇਆ ਤਾਂ ਉਹਦੀ ਲੇਬਰ ਬਣ ਗਈ। 13,500 ਮਣ ਗੰਨਾ ਹੋਇਆ। ਉਹ ਸੁਣ ਤਾਂ ਸਹੀ ਗੱਲ ਤਾਂ ਸੁਣ ਮੇਰੀ, ਕਸਰ ਤੇਰੀ ਕੱਢੂ ਗੱਲ ਸੁਣ। ਉਹ ਨਾ ਉਹ ਭਾਈ ਜੀ ਕਨਾਲ ਵੀ ਛਿੱਲਣ ਦਾਖਲ ਲਿਓ ਮਠਿਆਈ। ਮੈਂ ਬੜਾ ਮੈਨੂੰ ਪਤਾ ਕੋਈ ਨਹੀਂ ਸੀ। ਮੈਂ ਬਾਹਰੋਂ ਆਇਆ, ਮੈਨੂੰ ਸਿਸਟਮ ਨਹੀਂ ਸੀ ਪਤਾ ਵੀ ਇਹ ਕੀ ਚੱਕਰ। ਉਹ ਕਨਾਲ ਵੀ ਲੈ ਮਠਿਆਈ, ਮੈਂ ਮਾਰਾਂ ਕਿ ਇੱਕ ਭਾਜ ਕੇ 2 ਕਿਲੋ ਜਲੇਬੀਆਂ ਫੜ ਲਿਆਵਾਂ, ਕਿਲੋ ਜਲੇਬੀਆਂ ਫੜ ਲਿਆਵਾਂ। ਹਟ ਕੇ ਰਸ਼ਕੇ ਦਾ ਕਿਰਾਇਆ ਦੇ ਦੇ। ਉਹ ਕੁੜੀ ਆਵੇ 15,000 ਦੀ ਮਠਿਆਈ ਖਾ ਗਾ ਮੇਰੇ ਤੋਂ। ਅੱਛਾ, ਮੈਨੂੰ ਕਹਿੰਦਾ ਨਾ ਪਰਾਲੀ, ਮੈਂ ਕਿਹਾ ਮਾਰੇ ਕੈਸੇ ਚਲੋ ਆਂਦੇ ਹੀ ਨਹੀਂ। ਕਹਿੰਦਾ ਪਰਾਲੀ ਮੰਗਣੀ ਇਸੇ ਤੋਂ ਆਪਾਂ ਆਉਂਦੇ ਹੀ ਨਹੀਂ। ਲੱਗੀ ਹੋਣੀ ਸੂਈ, ਲੱਗੀ ਹੋਣੀ ਪਰਲੇ ਪਾਸੇ, ਇੱਧਰ ਲੱਗੀ, ਪਰਲੇ ਪਾਸੇ ਟੇਪ ਲੱਗੀ, ਫੱਟ ਦੇ ਟੇਪ। ਆ ਵੇਖੀ ਡੇਗ ਨਾ ਨਹੀਂ ਸਾਈਡ ਤੇ ਆ। ਬੱਲੇ ਰਸਗੁੱਲੇ ਗੁਲਾਬੀਆਂ ਬਣਾ, ਮਠਿਆਈ ਆ ਗਈ ਜੀ ਲੇਬਰ ਦੀ ਮਠਿਆਈ ਆ ਗਈ। ਲੇਬਰ ਨੂੰ ਰਾਜੀ, ਮੂੰਹ ਮਿੱਠਾ ਹੋ ਜਾਏਗਾ। ਪੰਜਾਬ ਊਂ ਵੀ ਬੜੀ ਸੋਹਣੀ ਧਰਤੀ ਆ, ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਗਿਆ। ਪਰ ਜਦੋਂ ਸਿਆਲਾਂ ਦੇ ਵਿੱਚ ਆ ਧੁੰਦ ਪੈਂਦੀ ਆ ਤੇ ਕੱਚੀਆਂ ਸੜਕਾਂ ਤੇ ਟੁਰਦਾ ਇੱਜੜ, ਉਹ ਬੱਕਰੀਆਂ ਦਾ ਹੋਵੇ, ਉਹ ਗਾਵਾਂ ਦਾ ਹੋਵੇ, ਤੇ ਮਗਰ ਮਾਰ ਕੇ ਬੁਕਲਾਂ ਟੁਰਦੇ ਛੇੜੂ, ਪੰਜਾਬ ਦੀ ਬਿਊਟੀ ਨੂੰ 4 ਚੰਨ ਲਾ ਦਿੰਦੇ ਨੇ। ਤੇ ਪੈਂਦੀ ਧੁੰਦ ਦੇ ਵਿੱਚ ਮਘ ਦੇ ਮਾਘ ਦੇ ਵਿੱਚ ਉੱਠਦੀਆਂ ਕਣਕਾਂ ਤੋਂ ਜਦੋਂ ਖੇੜ ਪੈਂਦੀ ਆ ਨਾ, ਉਦੋਂ ਇਹੋ ਜਿਹਾ ਰੁੱਖ ਲੱਗਦਾ ਜਿਵੇਂ ਬੋਲ ਕੇ ਕੋਈ ਗੱਲ ਕਰ ਰਿਹਾ ਹੋਣ, ਜਿਵੇਂ ਇਨਸਾਨ ਨੂੰ ਕਹਿ ਰਿਹਾ ਹੁਣ ਕਿ ਮੈਂ ਤੇਰੇ ਸਾਹਾਂ ਦਾ ਸਬੱਬ ਆ, ਮੈਂ ਤੇਰੀ ਜੀਵਨ ਦਾ, ਤੇਰੀ ਜ਼ਿੰਦਗੀ ਦਾ, ਤੇਰੀ ਇਸ ਧਰਤੀ 'ਤੇ ਵੱਸੋਂ ਦਾ ਮੈਂ ਸਬੱਬ ਆ, ਮੈਨੂੰ ਵੱਢ ਨਾ। ਕੁਰਲਾ ਕੇ ਜਿਵੇਂ ਰੁੱਖ ਬੋਲਦੇ ਹੋਣ ਤੇ ਕਹਿੰਦੇ ਹੋਣ ਕਿ ਸਾਨੂੰ ਧਰਤੀ ਤੋਂ ਮੁਕਾਓ ਨਾ। ਪਰ ਇਨਸਾਨ ਉਹ ਜ਼ਾਲਮ ਸ਼ੈ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ, ਆਪਣੇ ਲਾਲਚ ਨੂੰ, ਆਪਣੇ ਸਵਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸੋਨੇ ਵਰਗੀ ਧਰਤੀ ਨੂੰ ਗੰਦਲਾ ਕਰਦਾ। ਜਦੋਂ ਕੁਦਰਤ ਨਾਲ, ਨੇਚਰ ਨਾਲ ਖਿਲਵਾੜ ਕਰਦਾ, ਜਦੋਂ ਇਹੋ ਜਿਹੇ ਖੜੇ ਰੁੱਖਾਂ ਨੂੰ ਜਿਹੜੇ ਪਿਆਰ ਦੀ ਬੋਲੀ ਬੋਲਦੇ ਨੇ, ਜਿਹੜੇ ਸਾਡੇ ਹਾੜ ਦੇ ਵਿੱਚ, ਮੱਘ ਦੇ ਹਾੜ ਦੇ ਵਿੱਚ ਜਿਹੜੀਆਂ ਸਾਨੂੰ ਛਾਵਾਂ ਦਿੰਦੇ ਨੇ, ਜਿਹੜੀਆਂ ਧਰਤੀ ਦੀਆਂ ਮਾਵਾਂ ਰੁੱਖ ਨੇ, ਇਹਨਾਂ ਨੂੰ ਉਹ ਵੱਢਦਾ। ਜਦੋਂ ਉਹ ਕੁਦਰਤ ਨੂੰ ਗੰਦਲਾ ਕਰਦਾ, ਹਵਾਵਾਂ ਜ਼ਹਿਰੀਲੀਆਂ ਕਰਦਾ, ਆਹ ਖਾਲਾਂ 'ਚ ਖੜੇ ਪਾਣੀ ਜਿਹੜੇ ਨੇ ਉਹ ਗੰਦਲੇ ਕਰਦਾ, ਵਗਦੇ ਪਾਣੀ ਜਿਹੜੇ ਰੱਬ ਦੇ ਕੁਦਰਤੀ ਪਾਣੀ ਜਿਹੜੇ ਨੇ ਇਸ ਧਰਤੀ 'ਤੇ, ਇਹ 5 ਪਾਣੀਆਂ ਦੀ ਧਰਤੀ ਨੂੰ ਗੰਦਲਾ ਇਨਸਾਨ ਜਦੋਂ ਕਰਦਾ, ਉਦੋਂ ਇਨਸਾਨ ਦਾ ਜੀਵਨ, ਇਨਸਾਨ ਦਾ ਇੱਥੇ ਰਹਿਣਾ ਧਰਤੀ 'ਤੇ ਆਪਣੇ ਹੱਥੀਂ ਆਪ ਮੁਹਾਲ ਕਰ ਲੈਂਦਾ। ਆਉਂਦਾ ਕਿ ਅਸੀਂ ਮੁਜਰਮ ਆਪਣੇ ਆਪ ਦੇ, ਸਾਨੂੰ ਦੇਵੇ ਕੌਣ ਸਜ਼ਾ। ਅਸੀਂ ਅੱਜ ਧਰਤੀ ਨੂੰ ਵੀ ਖਾਦਾਂ ਸਪਰੇਵਾਂ ਪਾ ਕੇ ਜ਼ਹਿਰੀਲਾ ਕਰਤਾ, ਹਵਾਵਾਂ ਜ਼ਹਿਰੀਲੀਆਂ ਕਰਤੀਆਂ, ਅਸੀਂ ਪਾਣੀ ਜ਼ਹਿਰੀਲੇ ਕਰਤੇ, ਲੇਕਿਨ ਫਿਰ ਵੀ ਇਹ ਧਰਤੀ ਸਾਨੂੰ ਦੁਆਵਾਂ ਦਿੰਦੀ। ਜਦੋਂ ਅਸੀਂ ਇਹਦੇ ਉੱਤੇ ਟੁਰਦੇ ਹਾਂ ਨਾ, ਅਤੇ ਜਦੋਂ ਅਸੀਂ ਇਸ ਵੱਸੋਂ ਦੇ ਵਿੱਚ ਵੱਸਦੇ ਹਾਂ, ਅਤੇ ਸਾਡਾ ਲੂੰ ਇਹੋ ਜਿਹੀਆਂ ਧੁੰਦਾਂ ਵੇਖ ਕੇ, ਇਹੋ ਜਿਹੀਆਂ ਰੁੱਤਾਂ ਵੇਖ ਕੇ, ਇਹੋ ਜਿਹਾ ਮੌਸਮ ਵੇਖ ਕੇ, ਇਹੋ ਜਿਹਾ ਖੜੇ ਵੱਡੇ ਰੁੱਖ ਵੇਖ ਕੇ, ਬੋਰਡ ਦੀਆਂ ਛਾਵਾਂ, ਬੋਰਡ ਇੱਧਰਲੀ ਸਾਈਡ 'ਤੇ, ਇਹ ਵੇਖ ਕੇ ਸਾਡੀ ਜਿਹੜੀ ਰੂਹ ਨੂੰ ਸਕੂਨ ਮਿਲਦਾ। ਕਿਉਂਕਿ DNA ਦੇ ਵਿੱਚ ਪੰਜਾਬੀ ਹੈ, ਅਤੇ ਨਾ DNA ਸਾਡਾ ਇਸ ਮਿੱਟੀ ਦੇ ਵਿੱਚ ਰਚਿਆ ਹੋਇਆ, ਇਸ ਮਿੱਟੀ ਦਾ DNA ਸਾਡੇ ਵਿੱਚ ਰਚਿਆ ਹੋਇਆ। ਸੋ ਸਾਡੇ ਅੰਦਰ ਜਿਹੜੀ ਉਹ ਇੱਕ ਪਿਆਰ ਦੀ ਖੁਸ਼ਬੂ ਆਉਂਦੀ ਹੈ, ਜਿਹਨੂੰ ਲੋਕ ਪੰਜਾਬ ਕਹਿੰਦੇ ਨੇ। ਫਿਰ ਦੁਨੀਆ 'ਤੇ ਇੱਕ ਨਾਂ ਵੱਜਦਾ ਕਿ ਸੋਨੇ ਦੀ ਚਿੜੀ, ਸੋਨੇ ਦੀ ਧਰਤੀ ਪੰਜਾਬ ਹੈ, ਪੰਜਾਬੀਆਂ ਦਾ ਦੇਸ਼ ਹੈ, 5 ਪਾਣੀਆਂ ਦਾ ਦੇਸ਼ ਹੈ। ਸੋ ਇਸ 5 ਪਾਣੀਆਂ ਦੇ ਦੇਸ਼ ਨੂੰ, ਇਸ ਪੰਜਾਬ ਨੂੰ ਆਬਾਦ ਰੱਖਣ ਲਈ ਇਹਨਾਂ ਰੁੱਖਾਂ ਦਾ ਬੜਾ ਵੱਡਾ ਯੋਗਦਾਨ ਹੈ, ਇਹਨਾਂ ਮੌਸਮਾਂ ਦਾ, ਇਹਨਾਂ ਰੁੱਤਾਂ ਦਾ ਬੜਾ ਵੱਡਾ ਯੋਗਦਾਨ ਹੈ, ਇਹਨਾਂ ਪਾਣੀਆਂ ਦਾ ਬੜਾ ਵੱਡਾ ਯੋਗਦਾਨ ਹੈ। ਇਸ ਧਰਤੀ, ਉਪਜਾਊ ਧਰਤੀ ਹੈ ਜਿਹੜੀ,
ਜਿੱਥੇ ਅਸੀਂ ਆਂਦੇ ਨੇ ਕਿ ਸਾਡੀ ਪੰਜਾਬ ਦੀ ਧਰਤੀ ਐਸੀ ਜਿੱਥੇ ਬੰਦਾ ਮਾਰ ਕੇ ਨੱਪ ਬੰਦਾ ਉੱਗਰ ਪਿਆ, ਜਿੱਥੋਂ ਕਮਾਦ ਨਿਕਲਦੇ ਪਏ ਨੇ, ਲੱਖਾਂ ਰੁਪਈਆ ਜ਼ਿਮੀਂਦਾਰ ਕਮਾਉਂਦੇ ਪਏ ਨੇ। ਬਾਕੀ ਲੋੜਾਂ ਜ਼ਰੂਰਤਾਂ ਵਾਧੇ ਘਾਟੇ ਜ਼ਿੰਦਗੀ ਦੇ ਨਾਲ ਨੇ। ਇਸ ਧਰਤੀ ਨੂੰ ਅਸੀਂ ਜਦੋਂ ਬਾਹਰੋਂ ਸਾਨੂੰ ਲੋਕ ਕਹਿੰਦੇ ਨੇ ਨਾ ਕਿ ਪੰਜਾਬੀ ਸੋਨੇ ਦੀ ਚਿੜੀ, ਤਾਂ ਸਾਡੀ ਛਾਤੀ, ਸਾਡੀ ਹਿੱਕ ਚੌੜੀ ਹੋ ਜਾਂਦੀ ਹੈ, ਸਾਨੂੰ ਮਾਣ ਹੁੰਦਾ ਇਸ ਚੀਜ਼ ਤੇ। ਸੋ ਅਸੀਂ ਇਸ ਧਰਤੀ ਦਾ, ਇਹਨਾਂ ਰੁੱਖਾਂ ਦਾ, ਇਸ ਪਾਣੀ ਦਾ, ਇਸ ਹਵਾ ਦਾ ਖਿਆਲ ਆਪ ਰੱਖਣਾ। ਅਸੀਂ ਆਪਣੇ ਪੰਜਾਬ ਦਾ ਖਿਆਲ ਅਸੀਂ ਆਪ ਰੱਖਣਾ। ਆ ਵੇਖੋ ਨਾ, ਜਦੋਂ ਖਿੜਦੀ ਸਰੋਂ ਦੇ ਖੱਟੇ ਫੁੱਲਾਂ ਤੇ ਧੁੰਦ ਪੈਂਦੀ ਹੈ ਤੇ ਅੱਖਾਂ ਦੇ ਵਿੱਚ ਜਿਹੜਾ ਨੂਰ ਉਤਰਦਾ, ਇਹਨੂੰ ਵੇਖ ਕੇ ਮੇਰਾ ਖਿਆਲ ਹੈ ਤੁਸੀਂ ਸਵਿਟਜ਼ਰਲੈਂਡ ਵੀ ਚਲੋ ਜਾਓ, ਤੁਹਾਨੂੰ ਉਹ ਚੀਜ਼ ਨਹੀਂ ਆਊਗੀ ਜੇ ਤੁਹਾਡੇ DNA ਦੇ ਵਿੱਚ ਪੰਜਾਬੀਅਤ ਹੈ। ਬਾਕੀ ਗੱਲਾਂ ਬਾਤਾਂ ਮਿੱਤਰੋ ਹੁੰਦੀਆਂ ਰਹਿਣਗੀਆਂ। ਮੈਂ ਪਹਿਲੇ ਦੱਸਦਾ ਉਹਨਾਂ, ਕੁਝ ਦਿਲ ਆਈਆਂ, ਕੁਝ ਮਨ ਆਈਆਂ, ਕੁਝ ਮੂੰਹ ਆਈਆਂ ਤੇ ਕੁਝ ਰੂਹ ਆਈਆਂ। ਗੱਲਾਂ ਆਪਣੀਆਂ ਹੁੰਦੀਆਂ ਨੇ, ਵਲੋਗ ਆਪਣੇ ਕੋਈ ਨਹੀਂ ਹੁੰਦੇ, ਨਾ ਆਪਾਂ ਵਲੋਗਰ ਆ, ਨਾ ਆਪਾਂ ਐਕਟਰ ਆ, ਨਾ ਸਾਥੋਂ ਐਕਟਿੰਗ ਹੁੰਦੀ ਹੈ। ਇਹ ਕਮਾਦ ਦੀ ਚਲਾਈ ਬੜਾ ਮਿਹਨਤ ਵਾਲਾ ਕੰਮ ਹੈ ਤੇ ਇੱਕ ਕਿੱਲੇ ਦਾ ਮਤਲਬ 40 ਰੁਪਏ ਮਣ ਦੇ ਲੈਂਦੇ ਨੇ। ਮੰਨ ਕੇ ਚੱਲੋ ਕਿ ਇਹਨਾਂ ਵੱਢਣਾ, ਛਿੱਲਣਾ ਔਰ ਲੋਡ ਕਰਨਾ ਟਰਾਲੀ ਦੇ ਉੱਤੇ, ਠੀਕ ਹੈ। ਬਾਕੀ ਜਿਹੜੇ ਪਾਂਦ ਨੇ ਉੱਤੇ ਆਗ ਨੇ, ਉਹ ਇਹਨਾਂ ਲੈ ਕੇ ਜਾਣੇ ਹੁੰਦੇ ਨੇ, ਕਿਉਂਕਿ ਡੰਗਰਾਂ ਵਾਲੇ ਨੇ, ਸਾਰਿਆਂ ਨੇ ਡੰਗਰ ਰੱਖੇ ਨੇ, ਉਹ ਇਹਨਾਂ ਦੇ ਰੇੜੇ ਖਲੋਤੇ ਹੋਏ ਨੇ। ਮੈਂ ਜਾ ਰਿਹਾ ਸੀ ਘਰ ਨੂੰ ਤੇ ਰਾਹ ਦੇ ਵਿੱਚ ਮੈਨੂੰ ਟੱਕਰ ਗਿਆ ਕਾਕਾ। ਕਾਕਾ ਸਾਡਾ ਆਰਟਿਸਟ ਹੈ। ਕਾਕਾ ਇੰਡੀਆ ਵਾਲਾ ਨਹੀਂ, ਬਿੱਲੋ ਕਾਲੇ ਬਿੱਲਿਆਂ ਦਾ ਕੀ ਕਰੇਗੀ, ਇਹ ਬੱਗੇ ਬਿੱਲਿਆਂ ਦਾ ਕੀ ਕਰੇਗੀ, ਹੈ ਨਾ। ਉਹ ਆਰਟਿਸਟ ਕਾਕਾ। ਸੋ ਕਾਕੇ ਉਹ ਸੁਣਦੇ ਆਪਾਂ ਗਾਣਾ। ਕਾਕੇ ਸੁਣਾ ਯਾਰ, ਗਾਣਾ ਸੁਣਾ ਦੇ, ਕੋਈ ਮਾਈਆ ਸੁਣਾ ਦੇ, ਕੁਛ ਵੀ ਸੁਣਾ ਦੇ। ਰੂੜੀ ਸੁੱਟਦਾ ਪਿਆ, ਰੂੜੀ ਆ ਕਾਹਨੂੰ ਪਾਉਣੀ ਹੈ? ਕਣਕ ਨੂੰ ਪਾਉਣੀ, ਕੱਚ ਪਾਉਣੀ, ਐਸੀ ਗੰਦਮ ਨੂੰ ਪਾਣੀ, ਕਣਕ ਨੂੰ ਪਾਉਣੀ ਰੂੜੀ। ਹਾਂਜੀ ਹਾਂਜੀ, ਤੇ DAP ਨੂੰ ਪਾਈ ਅੱਗੇ ਪਾਈ ਹੈ ਜੀ। ਚਲੋ ਸਹੀ ਹੈ, ਸੁਣਾ ਫਿਰ ਇੱਕ ਮੱਠੇ ਦਾ ਗਾਣਾ। ਆਸ਼ਕ ਪੁਰਾਣਾ ਤੇਰਾ ਉਹੀ ਨੀ ਮੈਂ, ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ। ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ, ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ। ਆਸ਼ਕ ਪੁਰਾਣਾ ਤੇਰਾ ਉਹੀ ਨੀ ਮੈਂ, ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ। ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ, ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ। ਮਾਈਆ ਸੁਣਾ ਇੱਕ ਮਾਈਆ ਯਾਰ, ਚੰਗਾ ਜਿਹਾ ਨਿੱਘਾ ਜਿਹਾ, ਜਿਵੇਂ ਠੰਡ ਪੈਣ ਦੀ ਨੇ ਇਹਦੇ ਨਾਲ। ਕਿ ਬੰਦਾ ਹਰ ਮੁਲਾਕਾਤ ਨੂੰ ਆਖਰੀ ਸਮਝੇ, ਕਿਉਂਕਿ ਸਾਹਣ ਬੇਤਬਾਰੇ। ਇੰਜੇ ਗੱਲ ਹੈ। ਬਾਦਸ਼ਾਹ ਦਾ ਪੁੱਤਰ ਨਹੀਂ ਬਚ ਸਕਦਾ ਜਦੋਂ ਸਦ ਖੁਦ ਮੌਤ ਚ ਮਾਰੇ। ਵਾਹ ਜੀ ਵਾਹ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਟੁਰਿਆ। ਕੋਈ ਛੱਡ ਕੇ ਰੌਣਕ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਲ ਟੁਰਿਆ। ਤੇ ਇਹ ਦੁਨੀਆ ਖਾਕ ਸਪੁਰਦੀ ਏ, ਰਾਣਾ ਸਾਹਿਬ ਕੋਈ ਅੱਜ ਟੁਰਿਆ, ਕੋਈ ਕੱਲ ਟੁਰਿਆ। ਚਾਦਰ ਸੁੱਕ ਜਾਵੇ, ਚਾਦਰ ਸੁੱਕ ਜਾਵੇ ਤੇ ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ। ਨਹੀਂ ਕਿਤੋਂ ਮਾਝੇ ਦੀ ਲੱਤ ਫੜੀ ਹੋ, ਕਿਤੋਂ ਬਾਹਾਂ ਫੜੀ ਹੋ, ਕਿਧਰ ਨੂੰ ਜੋੜਦਾ। ਜਿਹੜੇ ਸਮਝਣ ਵਾਲੇ ਨੇ ਸਮਝ ਜਾਣਗੇ। ਸਹੀ ਹੈ। ਉਹ ਰੂੜੀਆ ਠੀਕ ਹੋ ਗਿਆ ਜੀ। ਕੱਲ ਮੈਂ ਉੱਥੇ ਖੜਾ ਸਾਂ ਟੂਲ ਤੇ ਸਰੋਂ ਦੇ ਕੋਲ। ਹਾਂਜੀ। ਉੱਥੇ ਨਾ ਤੇ ਉਹਨੇ ਆਪਣਾ ਬਕੈਨ ਨਹੀਂ ਲੱਗੀ ਹੋਈ ਜੀ ਜੀ, ਕੋਠੇ ਦੇ ਸਾਹਮਣੇ ਪਾਸੇ। ਹਾਂਜੀ ਹਾਂਜੀ। ਉਹ ਝੜੇ ਪਿਆ ਨਾ, ਪੱਤੇ ਹੁੰਦੇ ਸਿਆਲ ਕਰਕੇ ਜੀ। ਉੱਥੇ ਉਹ ਉਡਲੀਆਂ ਸਨ, ਕੁਹਾੜੀਆਂ ਲੈ ਕੇ ਪਈਆਂ ਵੱਢਣ ਉਹਨੂੰ। ਅੱਛਾ। ਭਜਾਈਆਂ ਬੜੀਆਂ ਔਖੀਆਂ, ਉਹ ਨਸਣ ਨਾ। ਮੈਂ ਕਿਹਾ ਮੈਂ ਡਾਂਗਾ ਬੜੀਆਂ ਫੇਰੀਆਂ, ਨਸ ਜੋ ਤੁਸੀਂ ਆ ਜਨਾਨੀਆਂ ਦੇ ਬੰਦੇ ਹੁੰਦੇ ਨੇ, ਮਤਲਬ ਲਿੱਤਰ ਬਹੁਤ ਫੇਰਨੇ ਸੀ। ਹਾਂਜੀ। ਭਜਾਈਆਂ ਫਿਰ ਕੁੱਤੇ ਦੀਆਂ ਪੁੱਤਰਾਂ। ਠੀਕ ਹੈ ਜਨਾਬ। ਗੇੜਾ ਗੁੜਾ ਮਾਰ ਲਿਆ ਕਰ, ਉਹਨਾਂ ਕੁੜੀਆਂ ਬਗਾਨ ਵੜ ਛੱਡਣੀ ਸਾਰੀ। ਮੈਂ ਜੀ ਉਹਨਾਂ ਦਾ ਪੂਰਾ ਤਵੱਜੋ ਕਰਾਂਗਾ ਉਹਨਾਂ ਨੂੰ।